ਤੁਸੀਂ ਡਬਲ ਸ਼ਾਹ ਦਾ ਨਾਮ ਸੁਣਿਆ ਨਾ ਵਾ। ਅੱਜ ਤੁਹਾਨੂੰ ਮੈਂ ਦੱਸਣ ਲੱਗਾ 12 ਸ਼ਾਹ। ਇੱਕ ਚੀਜ਼ ਨੂੰ 12 ਵਾਰੀ ਵੇਚਣ ਵਾਲੇ ਬੰਦੇ ਫੈਸਲਾਬਾਦ ਦੇ ਵਿੱਚ ਆ ਗਏ। ਇਹ ਬੰਦੇ ਉਨੀ ਦੇਰ ਤੱਕ ਕਦੀ ਵੀ ਭੁੱਖੇ ਨਹੀਂ ਮਰਦੇ ਜਿੰਨੀ ਦੇਰ ਤੱਕ ਬੇਵਕੂਫ ਲੋਕ ਜਿਹੜੇ ਆ ਨਾ ਉਹ ਜ਼ਿੰਦਾ ਰਹਿਣਗੇ, ਲਾਲਚੀ ਲੋਕ ਜ਼ਿੰਦਾ ਰਹਿਣਗੇ। ਸਸਤਾ ਪਲਾਟ ਵੇਚ ਕੇ ਓਮੇਗਾ ਰੈਜ਼ੀਡੈਂਸੀ ਵੱਲ ਨੂੰ ਮੂੰਹ ਕਰ ਲੈਣਗੇ। 650 ਪਲਾਟ ਮਨਜ਼ੂਰ ਕਰਵਾ ਕੇ ਤੇ 14,000 ਦੇ ਨੇੜੇ ਪਲਾਟ ਜਿਹੜੇ ਆ ਵੇਚ ਚੁੱਕੇ ਆ। 7200 ਦੀਆਂ ਕਿਸ਼ਤਾਂ ਜਿਹੜੀਆਂ ਹਲੇ ਵੀ ਬਕਾਇਦਗੀ ਦੇ ਨਾਲ ਓਮੇਗਾ ਰੈਜ਼ੀਡੈਂਸੀਆ ਦੇ ਨਵੇਂ ਕਬਜ਼ਾ ਗਰੁੱਪਾਂ ਦੇ ਅਕਾਊਂਟ ਦੇ ਵਿੱਚ ਜਾ ਰਹੀਆਂ। ਇਹ ਰਕਮ ਪਤਾ ਕਿੰਨੀ ਬਣਦੀ ਆ? ਇੱਕ ਮਹੀਨੇ ਦੀ 10 ਕਰੋੜ ਰੁਪਇਆ ਸਿੱਕਾ ਹੈ ਰਾਜੁਲ ਵਕਤ। ਇਹ ਫਰਾਡੀਏ ਖਾਈ ਪੀ ਜਾ ਰਹੇ ਆ। ਹੁਣ ਜਨਾਬੇ ਲਈ ਕਹਿੰਦੇ ਜੀ ਅਸੀਂ ਨਵੇਂ ਮਾਲਕ ਆ ਗਏ ਆ, ਸਾਡੇ ਨਾਲ ਮੁੱਕੋ। अस्सलाम वालेकुम। अच्छा जी, ਤੁਸੀਂ ਡਬਲ ਸ਼ਾਹ ਦਾ ਨਾਮ ਸੁਣਿਆ ਨਾ ਵਾ। ਅੱਜ ਤੁਹਾਨੂੰ ਮੈਂ ਦੱਸਣ ਲੱਗਾ 12 ਸ਼ਾਹ ਯਾਨੀ ਕਿ 12 ਸ਼ਾਹ। ਇੱਕ ਚੀਜ਼ ਨੂੰ 12 ਵਾਰੀ ਵੇਚਣ ਵਾਲੇ ਬੰਦੇ ਫੈਸਲਾਬਾਦ ਦੇ ਵਿੱਚ ਆ ਗਏ। ਲੇਕਿਨ ਇਹਦੇ ਵਿੱਚ ਸਾਡੇ ਫੈਸਲਾਬਾਦੀਆਂ ਦੀ ਬੇਵਕੂਫੀ ਆ। ਮੇਰਾ ਖਿਆਲ ਆ ਕਿ ਇਹ ਬੰਦੇ ਉਨੀ ਦੇਰ ਤੱਕ ਕਦੀ ਵੀ ਭੁੱਖੇ ਨਹੀਂ ਮਰਦੇ ਜਿੰਨੀ ਦੇਰ ਤੱਕ ਬੇਵਕੂਫ ਲੋਕ ਜਿਹੜੇ ਆ ਨਾ ਉਹ ਜ਼ਿੰਦਾ ਰਹਿਣਗੇ, ਲਾਲਚੀ ਲੋਕ ਜ਼ਿੰਦਾ ਰਹਿਣਗੇ। ਸਸਤਾ ਪਲਾਟ ਵੇਚ ਕੇ ਓਮੇਗਾ ਰੈਜ਼ੀਡੈਂਸੀ ਵੱਲ ਨੂੰ ਮੂੰਹ ਕਰ ਲੈਣਗੇ। ਹੁਣ ਜਨਾਬੇ ਵਾਲੀ ਜਿਹੜੀ ਤੁਹਾਨੂੰ ਅੰਦਰ ਵਾਲੀ ਗੱਲ ਦੱਸਣ ਲੱਗਾ ਵਾਂ, ਅੱਗੇ ਵੀ ਬਾਹਰ ਲੋਕਾਂ ਨੂੰ ਮੈਂ ਦੱਸ ਚੁੱਕਿਆ ਵਾਂ कि जनाब ये गैर कानूनी आ, ਇਹਦਾ कोई वजूद नहीं हैगा, कोई गल नहीं, कोई बात नहीं। 650 ਪਲਾਟ ਮਨਜ਼ੂਰ ਕਰਵਾ ਕੇ ਤੇ 14,000 ਦੇ ਨੇੜੇ ਪਲਾਟ ਜਿਹੜੇ ਆ ਵੇਚ ਚੁੱਕੇ ਆ। 7200 ਦੀਆਂ ਕਿਸ਼ਤਾਂ ਜਿਹੜੀਆਂ ਹਲੇ ਵੀ ਬਕਾਇਦਗੀ ਦੇ ਨਾਲ ਓਮੇਗਾ ਰੈਜ਼ੀਡੈਂਸੀਆ ਦੇ ਨਵੇਂ ਕਬਜ਼ਾ ਗਰੁੱਪਾਂ ਦੇ ਅਕਾਊਂਟ ਦੇ ਵਿੱਚ ਜਾ ਰਹੀਆਂ। ਇਹ ਰਕਮ ਪਤਾ ਕਿੰਨੀ ਬਣਦੀ ਆ? ਇੱਕ ਮਹੀਨੇ ਦੀ 10 ਕਰੋੜ ਰੁਪਇਆ ਸਿੱਕਾ ਹੈ ਰਾਜੁਲ ਵਕਤ। ਇਹ ਫਰਾਡੀਏ ਖਾਈ ਪੀ ਜਾ ਰਹੇ ਆ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੈਗਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹੁਣ ਜਨਾਬੇ ਲਈ ਕਹਿੰਦੇ ਜੀ ਅਸੀਂ ਨਵੇਂ ਮਾਲਕ ਆ ਗਏ ਆ, ਸਾਡੇ ਨਾਲ ਮੁੱਕੋ। ਪਿਛਲੇ ਮਾਲਕਾਂ ਨੇ ਕੋਈ 11 ਰੁਪਏ ਦਾ ਚੂਨਾ ਲਾਇਆ ਫੈਸਲਾਬਾਦੀਆਂ ਨੂੰ, ਉਹ ਚਲੇ ਗਏ ਆਪਣੇ ਘਰ। ਹੁਣ ਨਵੇਂ ਮਾਲਕ ਆ ਗਏ ਆ, ਹੁਣ ਅਸੀਂ ਨਵੇਂ ਤਰੀਕੇ ਨਾਲ ਚੂਨਾ ਲਾਵਾਂਗੇ। ਅਸੀਂ ਜੀ ਹੁਣ ਮਾਲਕ ਆ। ਇਹਦੇ 'ਚ ਆ ਜੀ ਹਸਨ ਰਜ਼ਾ ਬੱਟ ਤੇ ਉਸਮਾਨ ਖਾਨ। ਉਹ ਕਹਿੰਦੇ ਜੀ ਅਸੀਂ ਮਾਲਕ ਆ, ਸਾਡੇ ਨਾਲ ਆ ਕੇ ਡੀਲ ਕਰੋ, ਹੁਣ ਕਿਸ਼ਤਾਂ ਸਾਨੂੰ ਦੇਵੋ, ਪਹਿਲੇ ਜੋ ਲੈ ਕੇ ਚਲੇ ਗਏ ਅੱਲਾ ਦੇ ਸਪੁਰਦ। ਉਹ ਭਾਈ ਤੁਸੀਂ ਕਾਹਦੇ ਮਾਲਕ ਹੋ? ਕਦੀ ਕਿਸੇ ਨੇ ਜਾ ਕੇ ਫਾਈਲ ਲੈਣ ਲੱਗਿਆਂ ਨੇ, ਕਿਸ਼ਤ ਜਮ੍ਹਾਂ ਕਰਾਉਣ ਲੱਗਿਆਂ ਨੇ ਨਹੀਂ ਪੁੱਛਿਆ ਕਿ ਤੁਸੀਂ ਮਾਲਕ ਕਿਹੜੀ ਸ਼ੈ ਦੇ ਹੋ? ਇਹ ਤਾਂ ਦੱਸੋ। ਇਸ ਟਾਈਮ ਵੀ SCCP ਦੇ ਵਿੱਚ ਜਿਹੜਾ ਕਲੋਨੀ ਦਾ ਜਿਹੜਾ ਕੰਪਨੀ ਦਾ ਮਾਲਕ ਉਹ ਚੌਰੀ ਸਰਵਰ ਆ ਤੇ ਨਾਲ ਉਹਦੇ ਹੈਗਾ ਜੀ ਸ਼ੇਖ ਸ਼ਾਹਦ। ਉਹ ਭਾਈ ਤੁਸੀਂ ਕੀ ਚੀਜ਼ ਆਓ? ਤੁਸੀਂ ਵੀ ਤਾਂ ਆਪਣਾ ਤਾਰਫ ਕਰਾਓ ਨਾ ਕਿ ਤੁਸੀਂ ਕਿਹੜੀਆਂ ਚੀਜ਼ਾਂ ਹੋ, ਤੁਸੀਂ ਕਿਹੜੀ ਬੇਸ ਦੇ ਉੱਪਰ ਸਾਡੇ ਫੈਸਲਾਬਾਦੀਆਂ ਦੇ ਨਾਲ ਫਰਾਡ ਕਰ ਰਹੇ ਹੋ, ਕਿਹੜੀ ਬੇਸ ਦੇ ਉੱਪਰ ਉਹਨਾਂ ਕੋਲ ਕਿਸ਼ਤਾਂ ਲੈ ਰਹੇ ਹੋ, ਕਿਹੜੀ ਬੇਸ ਦੇ ਉੱਪਰ ਫੈਸਲਾਬਾਦ ਦੀ ਪੁਲਿਸ ਨਾਲ ਰਲ ਕੇ ਉੱਥੇ ਫਨ ਗਾਲਾਂ ਕਰਾ ਰਹੇ ਹੋ। ਕੀ ਤੁਹਾਡੇ ਕੋਲ ਸਬੂਤ ਆ? ਕੀ ਗੱਲ ਆ? ਕੀ ਬਾਤ ਆ? ਹਲੇ ਤੱਕ ਸਾਡੇ ਕੋਲ ਤਾਂ ਇਦਾਂ ਦੀ ਸ਼ੈ ਕੋਈ ਨਹੀਂ ਆਈ। ਕੁਰਬਾਨ ਜਾਈਏ ਜਨਾਬ FDA ਵਾਲਿਆਂ ਦੇ। ਉਹ ਕੀ ਕਰਦੇ ਆ? ਇੱਕ ਜਨਾਬੇ ਲਈ ਲੈਟਰ ਜਾਰੀ ਕਰਦੇ ਆ ਕਿ ਕਲੋਨੀ ਅਸੀਂ ਸੀਲ ਕਰਨ ਲੱਗੇ ਆ। ਉਸ ਤੋਂ ਬਾਅਦ ठीक 5-7 दिन बाद उन्होंने कलोनी वालों ब्लैकमेल करते हैं, अपने पैसे लेंदे आ, एक नवा लैटर कर देंगे। वो भाई या तुहाडा पहला लैटर गलत आ या तुहाडा दूसरा लैटर गलत आ। तुहानू नज़र नहीं आ रहा 650 प्लाट, एक प्लाट 12 वारी वेच गया वा, 14,000 प्लाट वेच गया वा। तुहानू किसी गरीब आदमी का एहसास नहीं हैगा कि तुहाडा एक बंदा इनू सील दे आर्डर करता वा, दूसरा बंदा जाके सील ही नहीं करके आंदा। अच्छा आर्डर आ, इदां दे आर्डर कई तुरे फिरदे। असीं किसी आर्डर नू ना मनना वा ਤੇ ਨਾ ਮੰਨਣ ਦੇ ਮਜ਼ਾਕ ਆ। ਲਿਹਾਜ਼ਾ ਅੱਜ ਫੈਸਲਾਬਾਦੀਆਂ ਨੂੰ ਆਖਰੀ ਵਾਰੀ ਦੱਸਣ ਲੱਗਾ ਵਾਂ। ਇਸ ਤੋਂ ਬਾਅਦ ਇਹਨਾਂ ਫਰਾਡੀਆਂ ਦੀਆਂ, ਇਹਨਾਂ ਆਰਜ਼ੀ ਕਬਜ਼ਾ ਗਰੁੱਪਾਂ ਦੀਆਂ ਖਬਰਾਂ ਲਾਜ਼ਮੀ ਦੇਵਾਂਗਾ, ਲੇਕਿਨ ਫੈਸਲਾਬਾਦ ਦੀ ਇਸ ਆਵਾਮ ਨੂੰ, ਲਾਲਚੀ ਆਵਾਮ ਨੂੰ ਗੱਲ ਕੋਈ ਨਹੀਂ ਦੱਸਾਂਗਾ। ਫਿਰ ਖਸਮਾਂ ਦਾ ਸਿਰ ਖਾਓ, ਤੁਹਾਡੇ ਪੈਸੇ ਆ ਡੁੱਬਣ। ਸਾਡਾ ਕੰਮ ਸੀਗਾ ਗਰੀਬਾਂ ਦਾ, ਸ਼ਰੀਫ ਸ਼ਹਿਰੀਆਂ ਦਾ ਅਗਰ ਨੁਕਸਾਨ ਹੁੰਦਾ ਵਾ ਉਹ ਦੱਸਣਾ ਕਿ ਭਾਈ ਆਪਣੀਆਂ ਕਿਸ਼ਤਾਂ ਅੱਜ ਹੀ ਬੰਦ ਕਰ ਦਿਓ। ਅਗਰ ਤੁਸੀਂ ਕਿਸ਼ਤਾਂ ਬੰਦ ਨਾ ਕੀਤੀਆਂ, ਇਹ ਜਿਹੜੇ ਫਰਾਡੀਏ ਆ, ਜਿਹੜੇ ਜਾਲਸਾਜ਼ ਆ, ਇਹ ਅਮੀਰ ਤੋਂ ਅਮੀਰਤਰ ਹੁੰਦੇ ਜਾਓਗੇ। ਤੁਹਾਡੇ ਹੱਥ ਦੇ ਵਿੱਚ ਕੱਖ ਨਹੀਂ ਆਏਗਾ। ਜਾਂ ਫਿਰ ਇਹਨਾਂ ਨੂੰ ਸਿੰਪਲ ਜੀ ਇਹ ਗੱਲ ਕਰੋ ਕਿ ਭਾਈ ਸਾਨੂੰ ਵਿਖਾਓ ਕਿ ਜਗ੍ਹਾ ਤੁਹਾਡੇ ਨਾਮ ਆ, ਕੰਪਨੀ ਤੁਹਾਡੇ ਨਾਮ ਆ। ਅਗਰ ਇਹ ਸਬੂਤ ਦੇ ਦਿੰਦੇ ਆ ਫਿਰ ਤਾਂ ਚਲੋ ਮਾੜੀਆਂ ਚੰਗੀਆਂ ਕਿਸ਼ਤਾਂ, ਫਿਰ ਵੀ 650 ਬੰਦਾ ਕਿਸ਼ਤਾਂ ਦੇਵੋ, 7200 ਬੰਦਾ ਕਿਸ਼ਤਾਂ ਨਾ ਦੇਵੋ। ਇਸ ਟਾਈਮ 7200 ਦੇ ਹਿਸਾਬ ਦੇ ਨਾਲ 10 ਕਰੋੜ ਰੁਪਇਆ ਸਿੱਕਾ ਹੈ ਰਾਜੁਲ ਵਕਤ। 14 ਮਹੀਨਿਆਂ ਤੋਂ ਇਹ ਜਾਲਸਾਜ਼ ਲੋਕ ਜਿਹੜੇ ਆ ਉਹ ਲੈ ਰਹੇ ਆ, ਜਿਹੜਾ ਤਕਰੀਬਨ 1.5 ਅਰਬ ਰੁਪਇਆ ਬਣਦਾ ਵਾ। ਇਹ ਖਾ ਪੀ ਕੇ ਭੱਜ ਜਾਣਗੇ, ਤੁਸੀਂ ਫਿਰ ਦੇਖਦੇ ਰਹਿ ਜਾਓਗੇ, ਤੁਹਾਡੇ ਹੱਥ ਕੱਖ ਨਹੀਂ ਆਣਾ। ਲਿਹਾਜ਼ਾ ਆਹ ਬੱਜੇ ਹੱਥ ਵੇਖੋ, ਇਹਨਾਂ ਦੀਆਂ ਕਿਸ਼ਤਾਂ ਫੌਰੀ ਤੌਰ ਤੇ ਬੰਦ ਕਰ ਦਿਓ। ਬਹੁਤ ਸ਼ੁਕਰੀਆ।